ਤੇ ਕਨੈਕਟਰ ਬੜੇ ਬਦਤਮੀਜ਼ ਹੁੰਦੇ ਤੇ ਉਹ ਕਹਿੰਦਾ ਕਨੈਕਟਰ ਛੇਤੀ ਆ ਕੇ ਬਾਬਾ ਟਾਈਮ ਥੋੜਾ ਕਿ ਤੇਰੇ ਪਿਓ ਦੀ ਬੱਸ ਆ ਤੇ ਬਾਬਾ ਕੋ ਕਹਿੰਦਾ ਆਖੇ ਪੁੱਤ ਜੇ ਲਾ ਕੇ ਨਹੀਂ ਜਾਣਾ ਸੀ ਇਸ ਮਾਂ ਤੇ ਚੜਾਇਆ ਕਿਉਂ ਸੀ ਹੈਂ? ਇਹ ਗੱਡੀ ਜਿਹੜੀ ਚੜ ਗਏ ਆਪਾਂ ਇਹਦੇ ਤੇ ਇਹਦਾ ਸਹੀ ਇਸਤੇਮਾਲ ਕਰੋ ਇਹ ਤੇ ਇਹਨੂੰ ਇਹਦਾ ਆਪਣੀ ਤਾਕਤ ਬਣਾਓ ਸੋਸ਼ਲ ਮੀਡੀਆ ਨੂੰ ਮਾਂ ਬੋਲੀ ਵਾਸਤੇ ਬੋਲੋ ਆਪਣੇ ਪਿੰਡਾਂ ਦੇ ਹੱਕ ਵਾਸਤੇ ਬੋਲੋ ਜਿੱਦਾਂ ਮੈਂ ਗੱਲ ਕਰਦਾ ਵੀ ਉਹ ਸਿਗਟਾਂ ਅੱਗੇ ਸਿਗਟਾਂ ਮੰਗਣ ਵਾਲੇ ਜਾਣ ਖਾਂਦੇ ਸੀ ਨਾ ਹੁਣ ਨੈਟ ਮੰਗਣ ਵਾਲੇ ਖਾਂਦੇ ਆ ਕੇ ਜਦੋਂ ਆ ਕੇ ਬਹਿੰਦੇ ਆ ਕੇ ਛੱਡੀ ਨੈਟ ਕਿ ਫਿਰ ਪੱਟੀ ਲਾਈ ਉਹ ਫਿਰ ਬਾਹ ਨੂੰ ਇੰਜ ਕਰੇ ਡਾਕਟਰ ਸਿਰ ਫੜ ਕੇ ਬਹਿ ਗਿਆ ਵੀ ਯਾਰ ਇਹ ਕੀ ਬਣਿਆ ਬਾਹਰ ਮੁੰਡੇ ਦੀ ਭੈਣ ਬੈਠੀ ਸੀ ਉਹਨੇ ਬੂਹਾ ਖੜਕਾਇਆ ਉਹਨੇ ਕਿਹਾ ਡਾਕਟਰ ਸਾਹਿਬ ਟੁੱਟੀ ਤਾਂ ਬਾਂਹ ਸੀ ਸਵੇਰ ਦਾ ਲੱਗਾ ਸ਼ਾਮ ਹੋ ਗਈ ਵੀ ਕੀ ਗੱਲ ਖੈਰ ਆ ਉਹ ਕਹਿੰਦਾ ਬੀਬੀ ਮੈਨੂੰ ਸਮਝ ਨਹੀਂ ਆਂਦੀ ਵੀ ਮੈਂ ਪੱਟੀ ਕਰਕੇ ਹਟਦਾ ਆਪਰੇਸ਼ਨ ਕਰਕੇ ਤੇ ਉਹ ਮੁੰਡਾ ਬਾਂਹ ਇੰਜ ਕਰਦਾ ਉਹ ਕਿਹਾ ਅੰਤਰ ਜਾਣਾ ਤੂੰ ਮੈਨੂੰ ਤਾਂ ਪੁੱਛ ਲੈਂਦਾ ਇਹ ਤਾਂ ਨਿੱਕਿਆਂ ਹੁੰਦੇ ਆਦਤ ਐ ਬਾਂਹ ਇੰਜ ਕਰਦਾ ਬਾਈ ਆਦਤ ਤੋਂ ਮਜਬੂਰ ਆ ਬੰਦੇ ਹੈ ਵੀ ਤੁਸੀਂ ਵੀਡੀਓ ਬਣਾਣੀ ਹੈ ਤੁਸੀਂ ਆਪਣੀ ਬੋਲ ਕੇ ਮੇਰੇ ਨਾਲ ਰਲੋ ਆਪਾਂ ਰਲ ਕੇ ਰੋਈਏ ਰਲ ਕੇ ਬੋਲੀਏ ਹੁੱਕਾ ਸ਼ੌਕ ਨਾ ਪੀਣਾ ਹਾਂਜੀ ਹੁੱਕਾ ਲੱਗਿਆ ਜੀ ਚੈੱਕ ਕਰਦੇ ਕਰਦੇ ਅਸੀਂ ਵੀ ਇਹਦੇ ਹੁੱਕੇ ਤੇ ਬੜੀ ਪਰਿਆ ਵੀ ਬੜੀ ਬਣ ਜਾਂਦੀ ਨਾ ਬਹੁਤ ਇਹ ਮਿਸਾਲ ਆ ਜੀ ਹਾਂ ਆਖੇ ਹੁੱਕਾ ਮੁਖੱਦੀ ਪਰੇ ਆ ਅੱਛਾ ਤੇ ਇਹ ਮਿਸਾਲ ਨਾ ਹੁਣ ਨਹੀਂ ਚੱਲਦੀ ਇਹ ਪੁਰਾਣੀ ਗੱਲ ਸੀ ਇਹ ਮੁਖੱਦੀ ਪਰੇ ਕੋਈ ਨਹੀਂ ਇਹ ਬੜੀ ਮਹਿੰਗੀ ਪਰੇ ਆ ਅੱਛਾ ਹਾਂਜੀ ਇਹਦਾ ਤਾਂ ਹੁਣ ਗੁੜ ਜਿਹੜਾ ਨਾ ਉਹ 140 ਨੂੰ ਲਿਆ ਹੈ ਤੇ 800 ਰੁਪਏ ਦਾ ਤਮਾਕੂ ਆ ਕਿਲੋ ਘਰ ਦਾ ਲਾਈਏ ਉਹ ਹੌਲਾ ਨਿਕਲਦਾ ਕੋਈ ਤਲ ਦਾ ਫਰਕ ਆ ਹੈ ਤੇ ਫਿਰ ਜਿਹੜਾ ਧਰਨ ਲੱਗੇ ਆ ਜਦੋਂ ਧਰੋ ਨਾ ਤੇ ਉਹ ਗੁਸਲ ਫਰਜ਼ ਹੋ ਜਾਂਦਾ ਸਿਰ 'ਚ ਸਵਾ ਨਾਸਾਂ 'ਚ ਸਵਾ ਬੰਦਾ ਧੂੜੋ ਧੂੜ ਹਾਂ ਇਹ ਕੋ ਸੌਖਾ ਇਹ ਫਿਰ ਧਾਰ ਕੇ ਤੇ ਫਿਰ ਪੀਣਾ ਸਿਗਰਟ ਵਾਲੇ ਤਾਂ ਹੈ ਨਾ ਵੀ ਲਾਈ ਤੇ ਆਪਣਾ ਪੀ ਲਈ ਜਾਂ ਕਿਸੇ ਕੋਈ ਮੰਗ ਲਈ ਹਾਂ ਉਹ ਜਿੱਦਾਂ ਮੈਂ ਗੱਲ ਕਰਦਾ ਵੀ ਉਹ ਸਿਗਟਾਂ ਅੱਗੇ ਸਿਗਟਾਂ ਮੰਗਣ ਵਾਲੇ ਜਾਣ ਖਾਂਦੇ ਸੀ ਨਾ ਹੁਣ ਨੈਟ ਮੰਗਣ ਵਾਲੇ ਖਾਂਦੇ ਆ ਕੇ ਜਦੋਂ ਆ ਕੇ ਬਹਿੰਦੇ ਆ ਕੇ ਛੱਡੀ ਨੈਟ ਛੱਡੀ ਨੈਟ ਹਾਂ ਤੇ ਹੁੱਕੇ ਦਾ ਬਸ ਇਹ ਵੀ ਇਹ ਬਹੁਤ ਔਖਾ ਕੰਮ ਆ ਹੁਣ ਇਹ ਮੁਖੱਦੀ ਪਰੇ ਕੋਈ ਨਹੀਂ ਮਹਿੰਗਾ ਹੋ ਗਿਆ ਹੁੱਕਾ ਹਾਂ ਮਹਿੰਗਾ ਅੱਗੇ ਵੀ ਸਸਤਾ ਸੀ ਰੋਡ ਰੱਖਿਆ ਤੇ ਗੁੜ ਦੀ ਢੇਲੀ ਰੱਖੀ ਹਾਂ ਤੇ ਆ ਗਏ ਮੈਂ ਕਹਿੰਦਾ ਵੇਲੇ ਕੇ ਵੇਲੇ ਅਸੀਂ ਟੰਗੇ ਹੁੰਨੇ ਆ ਟਾਲੀਆਂ ਤੇ ਬਾਲਣ ਲਾਣ ਵਾਸਤੇ ਵੀ ਹੁੱਕਾ ਧਰਨਾ ਹਾਂ ਈਦ ਵਾਲੇ ਦਿਨ ਬੰਦੇ ਨਹਾਉਂਦੇ ਧੋਂਦੇ ਹੁੰਦੇ ਆ ਅਸੀਂ ਕਿਸੇ ਕਿੱਕਰ ਤੇ ਚੜੇ ਹੁੰਦੇ ਵੀ ਪਹਿਲਾਂ ਹੁੱਕਾ ਧਰ ਲਈਏ ਬੰਦਿਆਂ ਨੇ ਆਉਣਾ ਹਾਂ ਹੁਣ ਮੈਨੂੰ ਤੇਰਾ ਪਤਾ ਲੱਗਿਆ ਨਾ ਤੂੰ ਆ ਰਿਹਾ ਸੀਗਾ ਮੈਂ ਸਾਜਰੇ ਉੱਠ ਕੇ ਪਹਿਲਾਂ ਹੁੱਕਾ ਧਰਿਆ ਸੁੱਖ ਤੇ ਧਰ ਲਿਆ ਸੁੱਖ ਤੇ ਧਰਿਆ ਵੀ ਫਿਰ ਮੈਂ ਨਹਾ ਨੂੰ ਲਿਆ ਹੁੱਕੇ ਤੋਂ ਬਾਅਦ ਤਾਂ ਬੰਦਾ ਬੰਦਿਆਂ 'ਚ ਨਹੀਂ ਬਹਿ ਸਕਦਾ ਇਹ ਹਾਲਤ ਹੋ ਜਾਂਦੀ ਧਰਨ ਤੋਂ ਇਹ ਤੇ ਹੈ ਸਵਾਸੂ ਪੈ ਜਾਂਦੀ ਹੈ ਹਾਂ ਅੱਛਾ ਹੁਣ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਚਲੋ ਫੇਸਬੁੱਕ ਤੇ ਕੱਖ ਨਹੀਂ ਦਿੰਦੀ ਤੇ ਮੈਂ ਵੇਖਿਆ ਵੀ ਉਹ ਤੇਰੀਆਂ ਟਿਕਟੌਕ ਤੇ ਵੀ ਲੱਗੀਆਂ ਹੁੰਦੀਆਂ ਵੀ ਸਰੋਇਆ ਚੱਲ ਰਿਹਾ ਪਹਿਲਾਂ ਪਤਾ ਨਹੀਂ ਵੀ ਸਰੋਇਆ ਸਾਹਿਬ ਸਾਰਾ ਦਿਨ ਪੱਠੇ ਵੱਢ ਰਹੇ ਆ ਤੇ ਹੁਣ ਮੇਰੇ ਅੱਗੇ ਵੀ ਆ ਜਾਂਦੇ ਆ ਵੀ ਸਰੋਇਆ ਸਾਹਿਬ ਨੂੰ ਮਿਲ ਕੇ ਹੀ ਤਾਂ ਵੀਡੀਓ ਵੀ ਚੁੱਕ ਚੁੱਕ ਪਾਈ ਜਾਂਦੇ ਆ ਕਿਉਂਕਿ ਸਾਡੇ ਮੋਨੇਟਾਈਜੇਸ਼ਨ ਹੈ ਵੈਸੇ ਪੂਰੀ ਦੁਨੀਆ ਤੇ ਹੀ ਹੈ ਜੇ ਕੋਈ ਕਿਸੇ ਦੀ ਵੀਡੀਓ ਪਾਵੇ ਤੇ ਉਹਦੇ ਜਿਹੜਾ ਰੈਵਨਿਊ ਬਣਦਾ ਉਹਨੂੰ ਜਾਂਦਾ ਜਿਹਨੇ ਵੀਡੀਓ ਪਾਈ ਹੋਵੇ ਅਸਲ ਵੀਡੀਓ ਜਿਹੜੀ ਹੋਵੇ ਸਾਡੇ ਉਹ ਚੱਕਰ ਹੀ ਕੋਈ ਨਹੀਂਗਾ ਕਾਨੂੰਨ ਹੀ ਕੋਈ ਨਹੀਂਗਾ ਯਾਰ ਇਹ ਤਾਂ ਅੱਲਾ ਤੇਰਾ ਭਲਾ ਕਰੇ ਤੂੰ ਗੱਲ ਕਰ ਲਈ ਉਹ ਮੇਰੀ ਵੀਡੀਓ ਯਾਰ ਬੰਦੇ ਲਾਈ ਜਾਂਦੇ ਚੱਕ ਕੇ ਅੱਛਾ ਹਾਂ ਉਹ ਮੈਂ ਵੀਡੀਓ ਵੀ ਕਈ ਬਣਾ ਲਈਆਂ ਮੈਂ ਕਿਹਾ ਯਾਰ ਜਿਹੜਾ ਖਲੋਤੇ ਨੂੰ ਨਹੀਂ ਦੇਖਦਾ ਉਹਨੇ ਬੈਠੇ ਨੂੰ ਕੀ ਦੇਖਣਾ ਕਈ ਵਾਰੀ ਮੈਂ ਕਹਿ ਲਿਆ ਤੇ ਉਹ ਕਹਿ ਹੀ ਸਕਦਾ ਉਹ ਜਿੱਦਾਂ ਕੋਈ ਬੰਦਾ ਸੀ ਮਹੱਲੇ ਚੋਂ ਲੰਘਦਾ ਸੀ ਉਹਨੇ ਇੱਕ ਦੋ ਵਾਰੀ ਰੋਕਿਆ ਵੀ ਬੁੱਧੇ ਵਾਹ ਕੇ ਸਾਡੇ ਮਹੱਲੇ ਚੋਂ ਨਾ ਲੰਘਿਆ ਕਰ ਇੱਕ ਦਿਨ ਉਹਨਾਂ ਨੇ ਢਾ ਲਿਆ ਚੰਗਾ ਤੱਛਿਆ ਤੇ ਨਾਸਾਂ ਚੋਂ ਲਹੂ ਕੱਢਦਾ ਉਹਦੇ ਤੇ ਫਿਰ ਉਹ ਕੋਈ ਝੁੱਗਾ ਪਾਟਿਆ ਤੇ ਉਹ ਤੁਰਿਆ ਜਾਵੇ ਬੰਦੇ ਇੱਕ ਨੇ ਆਖਿਆ ਯਾਰ ਤੈਨੂੰ ਜੋ ਰੋਕਦੇ ਸੀ ਤੂੰ ਰੁਕ ਜਾਂਦਾ ਕਹਿੰਦਾ ਇਦਾਂ ਕਦੇ ਨਹੀਂ ਸੀ ਰੋਕਿਆ ਜਿੱਦਾਂ ਅੱਜ ਰੋਕਿਆ ਮੈਂ ਯਾਰ ਕਹਿ ਹੀ ਸਕਦਾ ਬੰਦੇ ਨਾ ਆਦਤ ਤੋਂ ਮਜਬੂਰ ਆ ਹੈ ਉਹ ਚੱਕ ਕੇ ਮੇਰੀ ਵੀਡੀਓ ਨਾਂ ਵੀ ਮੇਰਾ ਹੀ ਨਾਲ ਲਿਖ ਕੇ ਤੇ ਉਹ ਪੇਜ ਬਣਾਏ ਹੋਏ ਆ ਵੀ ਯਾਰ ਤੁਹਾਨੂੰ ਆਪਣਾ ਨਾਂ ਨਹੀਂ ਉਹ ਜਿੱਦਾਂ ਕੋਈ ਉਮਰਾਸੀ ਆ ਕੇ ਚੌਰੀ ਦੇ ਡੇਰੇ ਨਾ ਉਹ ਥੱਲੇ ਬਹਿ ਕੇ ਚੌਰੀ ਕਿਸੇ ਨਾਲ ਗੱਲਾਂ ਕਰਦਾ ਸੀ ਵਾਵਾ ਦੇਰ ਬਾਅਦ ਧਿਆਨ ਪਿਆ ਆਖੇ ਆਓ ਦਾਦਾ ਜੀ ਨਾਂ ਕੀ ਆਪਣਾ ਉਹ ਕਹਿੰਦਾ ਕੁੱਤਾ ਕਹਿੰਦਾ ਦਾਦਾ ਜੀ ਬੜਾ ਨਾਂ ਰੱਖਿਆ ਆਖਿਆ ਜੀ ਪਸੰਦ ਆ ਤੇ ਤੁਸੀਂ ਰੱਖ ਲਓ ਵੀ ਮੇਰੇ ਨਾ ਤੁਹਾਨੂੰ ਆਪਣਾ ਨਾਂ ਨਹੀਂ ਚੰਗਾ ਲੱਗਦਾ ਬੰਦੇ ਬਾਈ ਆਦਤ ਤੋਂ ਮਜਬੂਰ ਆ ਉਹ ਜਿੱਦਾਂ ਕੋਈ ਬੰਦਾ ਸੀ ਨਾ ਤੇ ਉਹ ਐਕਸੀਡੈਂਟ ਹੋਇਆ ਤੇ ਉਹ ਬਾਂਹ ਟੁੱਟ ਗਈ ਉਹਨੂੰ ਚੱਕ ਕੇ ਹਸਪਤਾਲ ਲੈ ਗਏ ਤੇ ਉਹ ਡਾਕਟਰ ਨੇ ਜਾ ਕੇ ਨਾ ਉਹਦਾ ਆਪਰੇਸ਼ਨ ਕਰਿਆ ਤੇ ਉਹ ਬਾਂਹ ਨੂੰ ਨਾ ਪੱਟੀਆਂ ਲਾਤੀਆਂ ਤੇ ਜਦੋਂ ਲਾ ਕੇ ਆਪਰੇਸ਼ਨ ਕਰਕੇ ਹਟਿਆ ਪੱਟੀ ਲਾ ਕੇ ਤੋਂ ਬਾਂਹ ਇੰਜ ਕਰੇ ਡਾਕਟਰ ਡਰ ਗਿਆ ਉਹਨੇ ਕਿਹਾ ਪਤਾ ਨਹੀਂ ਕੋਈ ਪੱਠਾ ਗਲਤ ਜੁੜ ਗਿਆ ਵੀ ਇਹ ਬਾਂਹ ਇੰਜ ਕਿਉਂ ਕਰਦੀ ਹਾਂ ਤੇ ਉਹਨੇ ਫਿਰ ਉਹ ਖੋਲੀਆਂ ਪੱਟੀਆਂ ਸਾਰਾ ਖੋਲ ਕੇ ਫਿਰ ਦੁਬਾਰਾ ਆਪਰੇਸ਼ਨ ਕਰਕੇ ਫਿਰ ਪੱਟੀ ਲਾਈ ਉਹ ਫਿਰ ਬਾਂਹ ਨੂੰ ਇੰਜ ਕਰੇ ਡਾਕਟਰ ਸਿਰ ਫੜ ਕੇ ਬਹਿ ਗਿਆ ਵੀ ਯਾਰ ਇਹ ਕੀ ਬਣਿਆ ਬਾਹਰ ਮੁੰਡੇ ਦੀ ਭੈਣ ਬੈਠੀ ਸੀ ਉਹਨੇ ਬੂਹਾ ਖੜਕਾਇਆ ਉਹਨੇ ਕਿਹਾ ਡਾਕਟਰ ਸਾਹਿਬ ਟੁੱਟੀ ਤਾਂ ਬਾਂਹ ਸੀ ਸਵੇਰ ਦਾ ਲੱਗਾ ਸ਼ਾਮ ਹੋ ਗਈ ਵੀ ਕੀ ਗੱਲ ਖੈਰ ਆ ਉਹ ਕਹਿੰਦਾ ਬੀਬੀ ਮੈਨੂੰ ਸਮਝ ਨਹੀਂ ਆਂਦੀ ਵੀ ਮੈਂ ਪੱਟੀ ਕਰਕੇ ਹਟਦਾ ਆਪਰੇਸ਼ਨ ਕਰਕੇ ਤੇ ਉਹ ਮੁੰਡਾ ਬਾਂਹ ਇੰਜ ਕਰਦਾ ਉਹ ਕਿਹਾ ਅੰਤਰ ਜਾਣਾ ਤੂੰ ਮੈਨੂੰ ਤਾਂ ਪੁੱਛ ਲੈਂਦਾ ਇਹ ਤਾਂ ਨਿੱਕਿਆਂ ਹੁੰਦੇ ਆਦਤ ਐ ਬਾਂਹ ਇੰਜ ਕਰਦਾ ਬਾਈ ਆਦਤ ਤੋਂ ਮਜਬੂਰ ਆ ਬੰਦੇ
ਹੈ ਵੀ ਤੁਸੀਂ ਵੀਡੀਓ ਬਣਾਣੀ ਹੈ, ਤੁਸੀਂ ਆਪਣੀ ਆਪਣੀ ਬਣਾ ਲਓ। ਬੋਲ ਕੇ ਮੇਰੇ ਨਾਲ ਰਲੋ, ਆਪਾਂ ਰਲ ਕੇ ਰੋਈਏ, ਰਲ ਕੇ ਬੋਲੀਏ, ਪਿੱਟੀਏ, ਕੋਈ ਸਾਡੀ ਸੋਹਣੀ ਲਵੇ। ਉਹ ਮੇਰੀਆਂ ਹੀ ਚੱਕ ਚੱਕ ਕੇ ਲਾਈ ਜਾਂਦੇ, ਮੇਰੀਆਂ ਲਾਈ ਜਾਂਦੇ ਸੌਖਾ ਕੰਮ ਲੱਭਿਆ। ਜਾਂ ਜੇ ਕੋਈ ਫੜੇ ਆ ਕੇ ਤੇ ਇੰਜ ਸਰੋਏ ਨਹੀਂ ਫੜੇ, ਹਾਂ ਜੇ ਆ ਕੇ ਤੁਹਾਨੂੰ ਆ ਕੇ ਫੜੇ ਵੀਡੀਓ ਕੋ ਪਾਈ ਆ ਕੇ ਵੀ ਉਹਦੀ ਆ, ਉਹਦੀ ਆ ਉਹ ਫੜ ਲਓ ਜਾ ਕੇ। ਆਹੋ ਤੇ ਉਹ ਜਿਹੜੇ ਕੋਈ ਚਾਰ ਨੇ ਉਹ ਹੈ ਨਾ, ਤੇ ਉਹ ਲਈ ਜਾਂਦੇ। ਹੂੰ ਉਹ ਜਿੱਦਾਂ ਨਾ ਉਹ ਬੰਦਾ ਸੀ ਕੋਈ ਲਾਰੀ 'ਚ ਬੈਠਾ ਹੈ, ਤੇ ਉਹ ਸਿਰੋਂ ਗੰਜਾ ਉਹਨੇ ਧੌਣ ਬਾਹਰ ਕੱਢੀ ਨਾ, ਤੇ ਉੱਤੋਂ ਛੱਤ ਤੇ ਬੰਦਾ ਬੈਠਾ, ਉਹਨੇ ਜੁੱਤੀ ਲਾ ਕੇ ਉਹਦੇ ਗੰਜੇ 'ਚ ਮਾਰੀ, ਕਹਿੰਦਾ ਸ਼ੌਕਤ ਆ, ਹਾਂ ਉਹਨੇ ਧੌਣ ਅੰਦਰ ਕਰ ਲਈ। 3 ਮਿੰਟਾਂ ਬਾਅਦ ਉਹਨੇ ਫਿਰ ਧੌਣ ਕੱਢੀ, ਤੇ ਉੱਤੋਂ ਉਹਨੇ ਫਿਰ ਮਾਰਿਆ ਛਿੱਤਰ ਉਹਦੇ ਸਿਰ 'ਚ, ਕਹਿੰਦਾ ਸ਼ੌਕਤ ਆ, ਉਹਨੇ ਫਿਰ ਧੌਣ। ਨਾਲ ਦਾ ਕਹਿੰਦਾ ਯਾਰ ਤੂੰ ਦੱਸ ਦੇ ਸ਼ੌਕਤ ਆ ਜਾਂ ਨਹੀਂ, ਤੇ ਐਵੇਂ ਜੁੱਤੀਆਂ ਖਾਈ ਜਾਂਦਾ। ਕਹਿੰਦਾ ਤੂੰ ਇਸ ਗੱਲ ਨੂੰ ਛੱਡ, ਮੈਂ ਇਹਨੂੰ ਬੁੱਧੂ ਕੈਸਾ ਬਣਾਇਆ। ਮੈਂ ਤਾਂ ਬੁੱਧੂ ਬਣਿਆ ਬਾਈ ਹੈ। ਉਹ ਵੀਡੀਓ ਚੱਕ ਚੱਕ ਕੇ ਮੁਲਕ ਲਾਈ ਜਾਂਦਾ। ਹਾਂ ਕਈ ਵਾਰੀ ਰੋਕ ਲਿਆ ਮੈਂ, ਯਾਰ ਤੂੰ ਇਹ ਗੱਲ ਚੰਗੀ ਕਰੀ, ਇਹਨਾਂ ਨੂੰ ਰੋਕ। ਹਾਂ ਵੀ ਵੀ ਮੇਰੇ ਮੈਂ ਸ਼ੌਕਤ ਨਹੀਂ ਜੇ। ਹਾਂ ਮੈਂ ਸ਼ੌਕਤ ਨਹੀਂ ਹੋ ਬਾਈ। ਹਾਂ ਆਪ ਦੀਆਂ ਲਾਓ, ਸ਼ੌਕਤ ਲੱਭੋ ਆਪਣਾ। ਹਾਂ ਮੈਂ ਆਪਣਾ ਸ਼ੌਕਤ ਲੱਭੋ, ਮੈਂ ਬੜੇ ਔਖਾ ਸ਼ੌਕਤ ਲੱਭਾ। ਮੈਂ ਤਾਂ ਬੜਾ ਔਖਾ ਲੱਗਾ। ਹਾਂ ਕੀ ਬਾਤ, ਕੀ ਬਾਤ। ਸੋਹਣਾ ਸਾਹਿਬ ਬਹੁਤ ਵਧੀਆ ਆਪਣੀ ਗੱਲਬਾਤ ਹੋਈ, ਡਿਸਕਸ਼ਨ ਹੋਈ, ਕੁਛ ਫਨੀ ਵੀ ਕੀਤੀਆਂ ਆਪਾਂ, ਆਪਣੇ ਜਿਹੜੇ ਸਾਡੇ ਮੁਤਾਲਬਾਤ ਮਤਲਬ ਵੀ ਜਿਹੜੇ ਸਾਡੇ ਮਸਾਇਲ ਨੇ ਉਹਨਾਂ ਤੇ ਵੀ ਗੱਲਬਾਤ ਕੀਤੀ। ਅੱਗੋਂ ਵੀ ਇਸ ਤਰ੍ਹਾਂ ਦੇ ਪੋਡਕਾਸਟ ਜਿਹੜੇ ਆਪਾਂ ਕਰਦੇ ਰਹਾਂਗੇ, ਕਿਉਂ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅੱਗੋਂ ਕਿਸੇ ਵੀ ਫੀਲਡ ਦੇ ਪੰਜਾਬ ਨੂੰ ਲੈ ਕੇ ਅਸੀਂ ਕਿਸੇ ਨਾਲ ਲਸਾਨੀਅਤ ਦੀ ਗੱਲ ਨਹੀਂ ਕਰਦੇ। ਉਹ ਆਂਦੇ ਆ ਨਾ ਵੀ ਜਿਵੇਂ ਅੱਗੇ ਢੋਲਣ ਸਾਹਿਬ ਵਾਲਾ ਵੀ ਉਹ ਪੰਜਾਬੀਅਤ ਦੀ ਗੱਲ ਕਰਦਾ, ਮੈਂ ਇਹ ਨਹੀਂ ਗੱਲ ਕਰਦਾ, ਲੇਕਿਨ ਇਹ ਵੀ ਯਾਰ ਅਸੀਂ ਲਸਾਨੀਅਤ, ਅਸੀਂ ਕਮੈਂਟ ਆਉਂਦੇ ਮੈਨੂੰ ਵੀ ਆ ਜਾਂਦੇ ਨਾ ਵੀ ਲਸਾਨੀਅਤ ਦੀ ਗੱਲ ਕਰਦਾ। ਲਸਾਨੀਅਤ ਹੈ ਕੀ ਆ? ਜੇ ਆਪਣਾ ਹੱਕ ਮੰਗਣਾ, ਆਪਣੀ ਗੱਲ ਕਰਨਾ ਲਸਾਨੀਅਤ ਹੈ, ਤੇ ਅਸੀਂ ਕਰਦੇ ਆ ਭਾਈ ਫਿਰ। ਹਾਂ ਠੀਕ ਹੈ, ਗੱਲ ਹੈ। ਮਤਲਬ ਇਹ ਆ ਵੀ ਅਸੀਂ ਯਾਰ ਆਪਣਾ ਹੱਕ ਨਹੀਂ ਲੈ ਸਕਦੇ। ਜੇ ਜ਼ਿਮੀਂਦਾਰ ਆ ਮੈਂ, ਤੇ ਮੈਂ ਜ਼ਿਮੀਂਦਾਰੀ ਦਾ ਹੱਕ ਮੰਗਣਾ, ਮੈਨੂੰ ਨਾਲ ਦੇ ਸ਼ਹਿਰ ਵਾਲੇ ਕਹਿਣ ਵੀ ਤੇ ਐਵੇਂ ਚਵਲਾ ਮਾਰੀ ਜਾਂਦਾ ਵਾ, ਇਹ ਤੇ ਆਪਣਾ ਮਹਿੰਗੀ ਫਸਲ ਸਾਨੂੰ ਵੇਚਦਾ, ਮਹਿੰਗਾ ਦੁੱਧ ਵੇਚਦਾ, ਤੇ ਇਹ ਸਾਡੇ ਨਾਲ ਫਰਕ ਕਰਦਾ ਸ਼ਹਿਰਾਂ ਵਾਲਾ। ਇਹ ਫਰਕ ਨਹੀਂ ਹੈ, ਇਹ ਸਾਡਾ ਹੱਕ ਆ। ਬੰਦੇ ਤਾਂ ਰੱਬ ਤੇ ਨਹੀਂ ਰਾਜੀ ਬਾਈ, ਤੇਰੇ ਮੇਰੇ ਤੇ ਕੀ ਰਾਜੀ ਹੋਣਾ, ਬੰਦੇ ਤਾਂ ਰੱਬ ਤੇ ਨਹੀਂ ਰਾਜੀ। ਤੇ ਇਹਨਾਂ ਨੂੰ ਵੀ ਪਿਆਰ ਨਾਲ ਸਮਝਾਣਾ ਜਿਹੜੇ ਆਪਣੇ ਮਖਾਲਫ। ਨਹੀਂ ਉਹਨਾਂ ਨੂੰ ਵੀ ਮੈਂ ਕਦੀ ਕਿਸੇ ਦਾ ਜਵਾਬ ਹੀ ਨਹੀਂ ਦਿੱਤਾ। ਸਾਰਿਆਂ ਨੂੰ ਇਹ ਕਹੀਦਾ ਹੁੰਦਾ ਵੀ ਇਹਦੇ ਵਿੱਚ ਨਹੀਂ ਤੇਰੇ 'ਚ ਵਾਧਾ ਮੈਂ ਦੇਖਿਆ। ਇਹ ਮੈਂ ਕਮੈਂਟ 'ਚ ਵੀ ਨਹੀਂ ਕਦੀ ਜਾ ਕੇ ਰਿਪਲਾਈ ਕੀਤਾ ਵੀ ਜਿਹੜਾ ਕੋਈ ਕਰਦਾ ਗੱਲ ਉਹਨੂੰ ਜਵਾਬ, ਮੇਰਾ ਜਵਾਬ ਤੂੰ ਦਵੇਂ ਨਾ, ਤੇ ਮੈਨੂੰ ਸਵਾਦ ਫੇਰਿਆ ਵੀ ਮੇਰੀ ਜਗ੍ਹਾ ਤੇ ਕੋਈ ਗੱਲ ਕਰੇ ਵੀ ਨਹੀਂ ਯਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਵਾ। ਵੀ ਜਿਹੜੀ ਇੱਥੇ ਗੱਲ ਕਰਦੇ, ਅਸੀਂ ਲਸਾਨੀਅਤ ਦੀ ਗੱਲ ਨਹੀਂ ਕਰਦੇ, ਅਸੀਂ ਵੰਡਣ ਦੀ ਗੱਲ ਨਹੀਂ ਕਰਦੇ, ਅਸੀਂ ਤੇ ਇਕੱਠੇ ਹੋਣ ਦੀ ਗੱਲ ਕਰਦੇ, ਮੁਹੱਬਤ ਦੀ ਗੱਲ ਕਰਦੇ ਆ। ਹਾਂ ਪੰਜਾਬ ਦੀ, ਪੰਜਾਬੀਅਤ ਦੀ, ਆਪਣੀ ਜ਼ੁਬਾਨ ਦੇ ਫਰੋਗ ਲਈ, ਆਪਣੇ ਹੱਕਾਂ ਲਈ ਗੱਲ ਕਰਨਾ, ਇਹ ਲਸਾਨੀਅਤ ਨਹੀਂ ਹੈ। ਪਿਛਲੇ ਦਿਨੀ ਫਲੱਡ ਆਏ ਸਨ, ਅਸੀਂ ਉੱਥੇ ਗਏ, ਉੱਥੇ ਜਾ ਕੇ ਅਸੀਂ ਉਹ ਆਪਣੇ ਆਪ ਨੂੰ, ਜੇ ਆਪਾਂ ਗੱਲ ਕਰੀਏ ਵੀ ਆਂਦੇ ਵੀ ਪੰਜਾਬ ਦਾ ਆਖਰਲਾ ਹਿੱਸਾ ਵਾ, ਅਸੀਂ ਉੱਥੇ 15-21 ਦਿਨ ਕੈਂਪ ਕੀਤੇ ਆ। ਤੇ ਤੁਹਾਡੇ ਸਾਡੇ ਵਰਗੇ ਦੋਸਤਾਂ ਦੀ ਹੈਲਪ ਦੇ ਨਾਲ ਅਸੀਂ ਕਰੋੜਾਂ ਦਾ ਕੰਮ ਕਰਕੇ ਆਏ ਆ, ਘਰ ਬਣਾ ਕੇ ਲੋਕਾਂ ਨੂੰ ਦੇ ਕੇ ਆਏ ਆ। ਮੈਨੂੰ ਉੱਥੇ ਦਾ ਕੋਈ MP MLA ਸਾਨੂੰ ਨਹੀਂ ਟੱਕਰਿਆ। ਉਹਨਾਂ ਪਿੰਡਾਂ ਵਾਲਿਆਂ ਨੇ ਸਾਨੂੰ ਆਖਿਆ ਵੀ ਤੁਸੀਂ ਇੱਥੇ ਸਾਡੇ ਤੱਕ ਆ ਕੇ ਵੜੇ ਨਹੀਂ, ਜਦੋਂ ਪਾਣੀ ਲੱਥਣਾ ਵਾ ਫਿਰ ਇਹਨਾਂ ਨੇ ਮੌਕਾ ਆਉਣਾ। ਜੇ ਉਹਨਾਂ ਦਿਨਾਂ 'ਚ ਫਿਰ ਇਸਲਾਮਾਬਾਦ ਕਿਸਾਨਾਂ ਨੇ ਧਰਨਾ ਲਾਇਆ ਸੀ, ਮੈਨੂੰ ਕੋਈ ਉੱਥੇ ਕਾਰਪੋਰੇਟ ਸੈਕਟਰ ਵਾਲਾ ਜਾਂ ਉਹ ਸ਼ਹਿਰਾਂ ਵਾਲਾ ਮੈਨੂੰ ਕੋਈ ਨਹੀਂ ਦੱਸਿਆ। ਸਾਡੇ ਇੱਥੋਂ ਪਿੰਡਾਂ ਦੇ ਲੋਕ ਉੱਠ ਕੇ ਇਸਲਾਮਾਬਾਦ ਬੈਠੇ ਸੀ ਆਪਣੇ ਹੱਕ ਲੈਣ ਵਾਸਤੇ। ਸੋ ਆਪਣੇ ਹੱਕ ਲੈਣ ਵਾਸਤੇ ਅਸੀਂ ਆਵਾਜ਼ ਚੁੱਕਦੇ ਰਹਿਣਾ। ਤੁਸੀਂ ਸਾਨੂੰ ਲਸਾਨੀਅਤ ਦਾ ਦਿਓ, ਸਾਨੂੰ ਤੁਸੀਂ ਕਹੋ ਇਹ ਹਿੰਦੂ ਆ, ਸਾਨੂੰ ਤੁਸੀਂ ਕਹੋ ਸਿੱਖ ਆ, ਸਾਨੂੰ ਤੁਸੀਂ ਕਹੋ ਕ੍ਰਿਸਚੀਅਨ ਹੈ, ਜੋ ਮਰਜ਼ੀ ਕਹੋਗੇ, ਲੇਕਿਨ ਆਪਣੀ ਆਪਣੇ ਹੱਕ ਦੀ ਗੱਲ ਕਰਨੋਂ ਨਹੀਂ ਹਟਣਾ। ਪੰਜਾਬੀ ਬੋਲਦੇ ਆ ਨਾ, ਸਾਨੂੰ ਆਂਦੇ ਵੀ ਤੁਸੀਂ ਬਾਰਡਰ ਪਾਰ ਚਲ ਜਾਓ, ਵੀ ਪੰਜਾਬੀ ਤੇ ਉਹ ਬੋਲਦੇ ਆ। ਉਹ ਮੈਂ ਨਾ ਵੀ ਉਹ ਹੁਣ ਇਹਨਾਂ ਨੂੰ ਗਾਲ ਕੀ ਕੱਢਾਂ ਵੀ ਉਹ ਅਸਲ ਵਿਰਾਸਤ ਤੇ ਸਾਡੀ ਆ, ਅਸਲ ਪੰਜਾਬ ਤੇ ਆ, ਇੱਥੋਂ ਨਿਕਲਿਆ ਸਾਰਾ ਕੁਝ। ਇਹ ਪੰਜਾਬੀ ਕਿੱਥੋਂ ਆਈ ਆ? ਇਸ ਖਿੱਤੇ ਦੀ ਆ ਪੰਜਾਬੀ, ਇੱਥੋਂ ਦੀ ਬੋਲੀ ਆ। ਜੇ ਅਸੀਂ ਇਹਦੇ ਵਾਸਤੇ ਹੱਕ ਮੰਗ ਕੇ ਅਸੀਂ ਬਗਾਨੇ ਬਣਦੇ ਆ, ਤੇ ਅਸੀਂ ਬਗਾਨੇ ਹੀ ਆ ਫਿਰ। ਨਹੀਂ ਅੱਲਾ ਤੈਨੂੰ ਹਿੰਮਤ ਦੇਵੇ, ਹੌਸਲਾ ਦੇਵੇ, ਬੜਾ ਸੋਹਣਾ ਕੰਮ ਕਰ ਰਿਹਾ। ਤੇ ਇਹ ਬਸ ਇਹੀ ਤਨਕੀਦ ਤਾਂ ਅੱਲਾ ਦੇ ਨਬੀ ਤੇ ਬੜੀ ਹੋਈ, ਤੇ ਉਹਨਾਂ ਨੇ ਸਾਨੂੰ ਦੱਸਿਆ ਫਿਰ ਇਹਦਾ ਮੁਕਾਬਲਾ ਕਿਵੇਂ ਕਰਨਾ, ਪਿਆਰ ਨਾ ਕਰਨਾ, ਅਖਲਾਕ ਨਾ ਕਰਨਾ। ਹਾਂਜੀ ਸੁਰੇਸ਼ ਸਾਹਿਬ, ਯੂਥ ਨੂੰ, ਜ਼ਿਮੀਂਦਾਰਾਂ ਨੂੰ, ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਜਿਹੜੇ YouTube ਕਰਦੇ ਆ, TikTok ਕਰਦੇ ਆ, ਸਾਰਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਪੈਗਾਮ ਮੈਂ ਦੇਣਾ ਜੀ, ਹਰ ਬੰਦੇ ਦੇ ਹੱਥ 'ਚ ਮੋਬਾਈਲ ਆ, ਠੀਕ ਆ, ਛੇਤਰ ਜਿਹੜੇ ਮੋਬਾਈਲ ਆ, ਤੇ ਇਸ ਦਸਤੀ ਬੰਬ ਆ ਇਹ। ਇਹਨਾਂ ਨੂੰ ਇਸਤੇਮਾਲ ਕਰੋ ਮੁਸਬਤ, ਆਪਣਾ ਹੱਕ ਮੰਗੋ, ਮੇਰੇ ਨਾਲ ਰਲੋ, ਆਪਾਂ ਰਲ ਕੇ ਪਿੱਟੀਏ, ਰੋਈਏ,
ਤੇ ਸਿਆਣੇ ਕਹਿੰਦੇ ਆ ਵੀ ਜੇ ਨਿਆਣਾ ਰੋਵੇ ਨਾ ਤੇ ਮਾਂ ਦੁੱਧ ਨਹੀਂ ਦਿੰਦੀ ਹੈ, ਸਕੀ ਮਾਂ ਨਹੀਂ ਦਿੰਦੀ। ਇਹ ਰਿਆਸਤ ਤਾਂ ਫਿਰ ਸਾਡੀ ਸਕੇਲੀ ਬਣੀ ਹੋਈ 75 ਸਾਲਾਂ ਤੋਂ, ਤੇ ਆਪਾਂ ਰਲ ਕੇ ਇਹਦਾ ਸਹੀ ਇਸਤੇਮਾਲ ਕਰੋ। ਇਹ ਤਰੱਕੀ ਵਾਲੀ ਗੱਡੀ ਚੜ ਗਏ। ਉਹ ਕੋਈ ਬਾਬਾ ਸੀ ਤੇ ਉਹ ਬੱਸ 'ਚ ਚੜਿਆ ਨਾ ਤੇ ਉਹਨੇ ਕਿਹਾ ਵੀ ਮੈਨੂੰ ਰਹਿਮੇ ਸ਼ਾਹ ਲਾ ਦੀ। ਤੇ ਜਦੋਂ ਰਹਿਮੇ ਸ਼ਾਹ ਕਨੈਕਟਰ ਨੇ ਆਵਾਜ਼ ਮਾਰੀ, ਆਖੇ ਬਾਬਾ ਆ ਜਾ, ਰਹਿਮੇ ਸ਼ਾਹ ਆ ਗਿਆ। ਤੇ ਕਨੈਕਟਰ ਬੜੇ ਬਦਤਮੀਜ਼ ਹੁੰਦੇ ਤੇ ਉਹ ਬੱਸ ਰੁਕਿਆ ਕਿ ਬਾਬਾ ਛੇਤੀ ਕਰ, ਗੱਡੀ ਟਾਈਮ ਦੀ ਹੈ, ਛੇਤੀ ਉੱਠ ਕੇ। ਬਾਬਾ ਹੌਲੀ ਹੌਲੀ ਆ ਰਿਹਾ ਸੀ, ਬੁੱਢਾ ਬੰਦਾ ਸੀ। ਤੇ ਉਹ ਕਹਿੰਦਾ ਕਨੈਕਟਰ ਛੇਤੀ ਆ, ਕੇ ਬਾਬਾ ਟਾਈਮ ਥੋੜਾ, ਕਿ ਤੇਰੇ ਪਿਓ ਦੀ ਬੱਸ ਆ। ਤੇ ਬਾਬਾ ਕੋ ਕਹਿੰਦਾ ਆਖੇ ਪੁੱਤ ਜੇ ਲਾ ਕੇ ਨਹੀਂ ਜਾਣਾ ਸੀ ਇਸ ਮਾਂ ਤੇ ਚੜਾਇਆ ਕਿਉਂ ਸੀ? ਇਹ ਗੱਡੀ ਜਿਹੜੀ ਚੜ ਗਏ ਆਪਾਂ, ਇਹਦੇ ਤੇ ਇਹਦਾ ਸਹੀ ਇਸਤੇਮਾਲ ਕਰੋ। ਇਹ ਤੇ ਇਹਨੂੰ ਇਹਦਾ ਆਪਣੀ ਤਾਕਤ ਬਣਾਓ। ਸੋਸ਼ਲ ਮੀਡੀਆ ਨੂੰ ਮਾਂ ਬੋਲੀ ਵਾਸਤੇ ਬੋਲੋ, ਆਪਣੇ ਪਿੰਡਾਂ ਦੇ ਹੱਕ ਵਾਸਤੇ ਬੋਲੋ, ਰਲ ਕੇ ਬੋਲੀਏ ਤਾਂ ਕਿ ਆਵਾਜ਼ ਪਹੁੰਚੇ, ਕਿਉਂਕਿ ਆਉਣ ਵਾਲਾ ਦੌਰ ਹੈ ਹੀ ਸੋਸ਼ਲ ਮੀਡੀਆ ਦਾ। ਹਾਂ, ਇਹਦੇ ਤੇ ਸੋਸ਼ਲ ਮੀਡੀਆ ਤੇ ਕੀਤੀ ਹੋਈ ਗੱਲ ਇੱਕ, ਜਿਵੇਂ ਤੁਸੀਂ ਕਿਹਾ ਨਾ ਵੀ ਇੱਕ ਹਥਿਆਰ ਹੈ ਸਾਡਾ ਸੋਸ਼ਲ ਮੀਡੀਆ, ਮੋਬਾਈਲ ਜਿਹੜਾ ਨਾ ਤੁਹਾਡੇ ਕੋਲ ਆਪਣੇ ਆਪ 'ਚ ਇੱਕ ਦੁਨੀਆ, ਪੂਰੀ ਦੁਨੀਆ। ਤੁਸੀਂ ਆਪਣੀ ਇੱਕ ਗੱਲ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਰੱਖਦੇ ਹੋ ਤੇ ਪੂਰੀ ਦੁਨੀਆ ਤੱਕ ਜਾਂਦੇ। ਜੇ ਦੁਨੀਆ ਤੱਕ ਜਾਣ ਵਾਲੀ ਹੋਏ ਤੇ ਜੇ ਮੈਂ ਅੱਜ ਅੰਜਮ ਸਰੋਏ ਕੋ ਆ ਕੇ ਬੈਠਾ, ਅੰਜਮ ਸਰੋਏ ਨੇ ਗੱਲ ਰੱਖੀ ਆ, ਆਪਣਾ ਹੱਕ ਰੱਖਿਆ, ਉਹ ਗੱਲ ਰੱਖੀ ਹੈ ਜਿਹੜੀ ਬਣਦੀ ਹੈ ਤੇ ਲੋਕਾਂ ਤੱਕ ਪਹੁੰਚੀ। ਤੇਰੇ ਮੂੰਹ 'ਚ ਗੁਲਾਬ ਦਾ ਫੁੱਲ ਦੇਖ ਯਾਰ, ਮੈਂ ਕਿੱਥੇ ਬੈਠਾ ਤੇ ਮੈਨੂੰ 17-18 ਮੁਲਕਾਂ 'ਚੋਂ ਕਾਲਾਂ ਆਉਂਦੀਆਂ। ਬੰਦੇ ਕਿਤੇ ਬਗੈਰ ਤਾਰ ਤੋਂ ਆਪਾਂ ਜੁੜੇ ਨਹੀਂ ਹੋਏ। ਉਹ ਕੋਈ ਬੰਦਾ ਸੀਗਾ ਤੇ ਉਹਨੇ ਜਾਣਾ ਸੀ ਪਿਸ਼ਾਵਰ, ਤੇ ਬੱਸ 'ਚ ਬਹਿ ਗਿਆ, ਮੰਡੀ ਭਾਅ ਦੀ ਨਾਲ ਬੱਸ ਦੀ ਛੱਤ ਤੇ ਬਹਿ ਗਿਆ। ਤੇ ਵਾਵਾ ਸਫ਼ਰ ਜਦੋਂ ਗੁਜ਼ਰ ਗਿਆ ਨਾ ਤੇ ਉਹ ਉੱਤੋਂ ਆਵਾਜ਼ ਮਾਰ ਕੇ ਵਿਚਲੀ ਸਵਾਰੀ ਨੂੰ ਪੁੱਛਦਾ, ਆਖੇ ਕਿੱਧਰ ਨੂੰ ਜਾ ਰਹੇ ਤੁਸੀਂ? ਉਹ ਕਹਿੰਦਾ ਅਸੀਂ ਤਾਂ ਮੰਡੀ ਭਾਅ ਦੇਣ ਜਾ ਰਹੇ ਹਾਂ। ਤੇ ਉਹ ਫਿਰ ਛੱਤ ਦੇ ਉੱਤੇ ਨਾਲ ਦੇ ਨੂੰ ਕਹਿੰਦਾ, ਵੇਖ ਕਹਿੰਦਾ ਕੈਸਾ ਦੌਰ ਆ ਗਿਆ, ਵਿਚਲੇ ਮੰਡੀ ਭਾਅ ਦੇਣ ਜਾ ਰਹੇ ਹਾਂ ਤੇ ਉਤਲੇ ਆਖੇ ਪਿਸ਼ਾਵਰ ਜਾ ਰਹੇ। ਐਸਾ ਕੋਈ ਦੌਰ ਦੇਖ ਆਪਾਂ ਕਿੱਥੇ ਬੈਠੇ ਆ, ਦੁਨੀਆ ਕਿੱਥੇ ਬੈਠੀ ਸੁਣਦੀ ਤੇ ਫਿਰ ਪਿਆਰ ਕਰਦੀ। ਬਿਲਕੁਲ ਬਿਲਕੁਲ। ਅੱਲਾਹ ਸਭ ਨੂੰ ਸਲਾਮਤ ਰੱਖੇ, ਅੱਲਾਹ ਤੈਨੂੰ ਵੀ ਸਲਾਮਤ ਰੱਖੇ, ਅੱਲਾਹ ਤੈਨੂੰ ਹਿੰਮਤ ਦੇਵੇ। ਬਹੁਤ ਵਧੀਆ, ਬਹੁਤ ਸੋਹਣਾ ਕੰਮ ਕਰ ਰਿਹਾ, ਅੱਲਾਹ ਤੈਨੂੰ ਹਿੰਮਤ ਦੇਵੇ। ਅੱਛਾ, ਜਿਹੜਾ ਤੇਰਾ ਉਹ ਦੂਸਰਾ ਕੰਮ ਆ ਨਾ, ਜਿਹੜਾ ਤੂੰ ਵਿਛੜਿਆਂ ਨੂੰ ਮਿਲਾਨਾ, ਹਾਏ 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 ਕੀ ਬਾਤ ਹੈ, ਇਹ ਤਾਂ ਬਹੁਤ ਆਲਾ ਕੰਮ ਆ। ਅੱਲਾਹ ਤੈਨੂੰ ਹਿੰਮਤ ਦੇਵੇ ਇਸ ਦੇ ਬਾਰੇ ਚ। ਉਹ ਤੇ ਉਹ ਵੇਖੋ ਜੀ, ਅਸੀਂ ਕਹਿੰਦੇ ਹੁੰਦੇ ਆ ਵੀ ਉਹ ਆ ਰੱਬੀ ਕੰਮ। ਅਸੀਂ ਮੈਂ ਜਦੋਂ ਘਰੋਂ ਨਿਕਲਦਾ ਨਾ ਸਵੇਰੇ ਇਸ ਤਰ੍ਹਾਂ ਦੇ ਵੀਡੀਓਜ਼ ਕਰਨ ਜਾਂਦਾ, 100 ਦਿਨ ਚ ਗੱਲਾਂ ਆਉਂਦੀਆਂ ਸੀ। ਮੈਨੂੰ 8 ਸਾਲ ਹੋ ਗਏ ਮੈਨੂੰ ਤੇ ਲਵਲੀ ਨੂੰ ਕਰਦੇ ਵੀ ਇਹ ਸੋਚ ਕੇ ਜਾਈਦਾ ਵੀ ਅੱਲਾਹ ਦੇ ਰਾਹ ਤੇ ਜਾਣਾ, ਅੱਲਾਹ ਦੇ ਰਾਹ ਨੂੰ ਜਾਣਦੇ ਤੇ ਅੱਲਾਹ ਤਾਲਾ ਸਾਨੂੰ ਸਿੱਧੀਆਂ ਪਾਉਂਦਾ ਤੇ ਸਿੱਧੀਆਂ ਹੀ ਪਾਉਂਦਾ। ਮੈਂ ਕਹਿੰਦਾ ਜੀ ਬੜਾ ਵਿਛੋੜੇ ਦਾ ਗਮ ਬੜਾ। ਹਾਂ ਬਿਲਕੁਲ ਬਿਲਕੁਲ। ਅੱਲਾਹ ਦੇ ਨਬੀ ਹੋਇਆ ਯੂਸਫ ਅਲੈਹਿ ਸਲਾਮ, ਨਬੀ ਹੋ ਕੇ ਵੀ ਉਹਨਾਂ ਦੀ ਅੱਖਾਂ ਦਾ ਨੂਰ ਰੋ ਰੋ ਕੇ ਚਲਾ ਗਿਆ। ਵਿਛੋੜਾ ਐਸੀ ਸ਼ੈ ਆ ਤੇ ਇਹ ਵਿਛੜਿਆਂ ਨੂੰ ਮਿਲਾਣਾ ਇਹ ਤਾਂ ਕੋਈ ਮਾਮੂਲੀ ਗੱਲ ਤਾਂ ਨਹੀਂ ਨਾ ਹੈਗੀ। ਅੱਲਾਹ ਤੈਨੂੰ ਇਹਦਾ ਦੁਨੀਆ 'ਚ ਵੀ ਅਜਰ ਦਊਗਾ ਤੇ ਆਖਰਤ 'ਚ ਵੀ ਅਜਰ ਦਊਗਾ। ਮੈਂ ਤੇਰੀ ਵੀਡੀਓ ਥੱਲੇ ਇੱਕ ਕਮੈਂਟ ਪੜ੍ਹਨ ਡਿਆ ਹਾਂ, ਤੂੰ ਵੀਡੀਓ ਲਾਈ ਸੀ ਤੇ ਉਹਨੇ ਤੂੰ ਗੱਲ ਕੋ ਪੰਜਾਬੀ ਦੀ ਕੀਤੀ ਸੀ, ਉੱਥੇ ਇੱਕ ਬੰਦੇ ਨੇ ਕਮੈਂਟ ਕੀਤਾ, ਨਹੀਂ ਸੌਰੀ ਮਰਦਮਸ਼ੁਮਾਰੀ ਦੀ ਵੀਡੀਓ ਤੁਸੀਂ ਲਾਈ ਸੀ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਰਦਮਸ਼ੁਮਾਰੀ ਦੀ ਇੱਕ ਸੈਲਫ ਸੈਂਸਸ ਦੀ ਵੀਡੀਓ ਬਣਾ। ਹਾਂਜੀ ਤੁਸੀਂ ਮੈਨੂੰ ਕਿਹਾ। ਹਾਂ, ਉਹਨੇ ਥੱਲੇ ਕਮੈਂਟ ਕੀਤਾ ਸੀ ਵੀ ਤੂੰ ਨਾਸਰ ਢਿੱਲੋਂ ਦੀ ਬੋਲੀ ਬੋਲਣ ਡਿਆ ਅੱਜ। ਹਾਂ ਉਹ ਗੱਲ ਆ ਗਈ ਨਾ। ਹਾਂ, ਵੀ ਉਹਦੀ ਬੋਲੀ ਬੋਲਣ ਡਿਆ ਤੇ ਇਹ ਤੇ ਮਤਲਬ ਵੀ ਉਧਰਲੇ ਜਿਹੜੇ ਲੋਕ ਆ ਉਹਨਾਂ ਨੂੰ ਬੜਾ ਆਉਂਦੇ ਇਹਦੇ ਕੋ ਪ੍ਰਮੋਟ ਕਰਦੇ, ਤੂੰ ਇਹਦੀ ਬੋਲੀ ਨਾ ਬੋਲ। ਮੈਂ ਆਖਣਾ ਵੀ ਯਾਰ ਇਹ ਬੋਲੀ ਕਿਹਦੀ ਬੋਲੀ? ਵੀ ਮਰਦਮਸ਼ੁਮਾਰੀ ਤੇ ਅਸੀਂ ਆਪਣੇ ਪੰਜਾਬ ਦਾ ਹੱਕ ਮੰਗਿਆ ਵੀ ਆਪਣੇ ਤੁਸੀਂ ਯਾਰ ਆਪਣੇ ਆਪ ਨੂੰ ਪੰਜਾਬੀ ਰਜਿਸਟਰਡ ਕਰਾਓ। ਤੇ ਹੈਗਾ ਟੋਬਾ ਟੇਕ ਸਿੰਘ ਦਾ ਸੀ। ਟੋਬਾ ਟੇਕ ਸਿੰਘ ਦਾ ਨਾਂ ਜਿਹੜਾ ਉਹ ਬੰਦਾ ਜੱਟ ਕਰਕੇ ਸੀ, ਉਹ ਨਾਂ ਉਹਦਾ ਨਾ ਰਾਨ ਜੱਟ ਉਹਦੀ ਆਈਡੀ ਸੀ। ਵੀ ਟੋਬਾ ਟੇਕ ਸਿੰਘ ਦੇ ਵਿੱਚ ਤੂੰ ਰਹਿੰਦਾ, ਪਹਿਲਾਂ ਆਪਣਾ ਤੇ ਨਾਂ ਵੇਖ ਵੀ ਟੋਬਾ ਟੇਕ ਸਿੰਘ ਹੈ ਕੀ ਹੈ। ਟੋਬਾ ਟੇਕ ਸਿੰਘ ਵਸਾਇਆ ਕਿੰਨੇ? ਟੋਬਾ ਟੇਕ ਸਿੰਘ ਦੇ ਵਿੱਚ ਟੋਬਾ ਕਿੰਨੇ ਬਣਾਇਆ? ਫਿਰ ਤੂੰ ਆ ਕੇ ਇੱਥੇ ਰਿਹਾ। ਠੀਕ ਹੈ, ਭਾਵੇਂ ਜਿੱਥੇ ਦਾ ਵੀ ਆ, ਮਤਲਬ ਜਿਹੜੇ ਵੀ ਮਜ਼ਹਬ ਦਾ ਦੀ ਗੱਲ ਕਰਦੇ ਆ ਵੀ ਜਿਹਨੇ ਟੋਬਾ ਟੇਕ ਸਿੰਘ ਵਸਾਇਆ, ਤੂੰ ਉੱਥੇ ਰਹਿਣਾ, ਉੱਥੇ ਦਾ ਪਾਣੀ ਪਾਣਾ, ਉੱਥੇ ਦਾ ਖਾਂਦਾ ਪੀਣਾ, ਤੇ ਜਿਹਦਾ ਖਾਂਦਾ ਪੀਣਾ ਉਹਨਾਂ ਨੂੰ ਫਿਰ ਲਤਾੜਦਾ। ਇਹ ਗੱਲ ਨਹੀਂ। ਮੈਨੂੰ ਉਹਨੇ ਥੱਲੇ ਕਮੈਂਟ ਕੀਤਾ ਤੇਰੀ ਵੀਡੀਓ ਥੱਲੇ ਵੀ ਤੂੰ ਉਹਦੀ ਬੋਲੀ ਬੋਲਦਾ, ਵੀ ਸਿੱਖਾਂ ਦੀ ਬੋਲੀ ਬੋਲਦਾ। ਸੋ ਮੈਂ ਨਾ ਹੈਰਾਨ ਹੁੰਦਾ ਲੋਕਾਂ ਦੀ ਨਾ ਮੈਂਟੈਲਿਟੀ ਤੋਂ, ਹੈਰਾਨ ਹੁੰਦਾ ਵੀ ਕਿੱਦਾਂ ਯਾਰ ਆਪਣੇ ਆਪ ਦੇ ਹੱਕ ਲੈਣ ਨੂੰ ਅਸੀਂ ਉਹ ਲਸਾਨੀਅਤ 'ਚ ਆਖ ਦਿੰਦੇ ਆ, ਅਸੀਂ ਦੂਜੇ ਮਜ਼ਹਬ ਨਾਲ ਜੋੜ ਦਿੰਦੇ ਆ। ਨਹੀਂ ਤੂੰ ਹੌਸਲਾ ਨਾ ਹਾਰੀ। ਇਹ ਢਿੱਲੋਂ ਸਾਹਿਬ ਨਾ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੋਈ ਇੱਕ ਵਿੱਚੋਂ ਮਾੜਾ ਕਹਿੰਦਾ 100 ਚੰਗਾ ਵੀ ਤਾਂ ਕਹਿੰਦਾ। ਹਾਂਜੀ ਹਾਂਜੀ, ਇਹ ਵੀ ਤਾਂ ਦੇਖ ਨਾ। ਬਿਲਕੁਲ ਬਿਲਕੁਲ। ਹਾਂ, ਲੋਕ ਤੇਰਾ ਜ਼ਿਕਰ ਸਰਦਾਰ ਦਾ ਫੋਨ ਆਇਆ, ਤੇਰਾ ਜ਼ਿਕਰ ਹੋਇਆ ਤੇ ਉਹਦੀ ਅੱਖਾਂ 'ਚ ਅਥਰੂ ਆ ਗਏ। ਇੰਨਾ ਪਿਆਰ ਕਰਨ ਵਾਲੇ ਤੈਨੂੰ ਬੰਦੇ ਚਾਹੀਦੇ, ਤੂੰ ਇੱਕ ਅੱਧੇ ਨੂੰ ਵਿੱਚੋਂ ਗਿਣੀ ਨਾ। ਨਹੀਂ ਆਪਾਂ ਤਾਂ ਗਿਣੀ ਦਾ ਨਹੀਂ, ਕੋਈ ਗੱਲ ਨਹੀਂ। ਆਪਾਂ ਆਪਣੇ ਜਦੋਂ ਆਪਣੇ ਰਾਹ ਤੇ ਜਾਈਏ ਨਾ, ਕਿਸੇ ਰਾਹ ਤੇ ਮੰਜ਼ਿਲ ਤੇ ਪਹੁੰਚਣਾ ਹੋਵੇ ਤੇ ਰਾਹ ਜਾਂਦਿਆਂ ਨੂੰ ਜੇ ਆਪਾਂ ਮੁੜ ਕੇ ਉਹਨਾਂ ਨੂੰ ਵੱਟੇ ਮਾਰ ਲਾਂਗੇ ਨਾ, ਭੌਂਕਣ ਵਾਲਿਆਂ ਨੂੰ ਵੱਟੇ ਮਾਰਾਂਗੇ ਨਾ, ਤੇ ਰਾਹ ਪਹੁੰਚਿਆ ਨਹੀਂ ਜਾਂਦਾ। ਫਿਰ ਤਾਂ ਪਹੁੰਚ ਲਿਆ ਤੂੰ, ਫਿਰ ਪਹੁੰਚਿਆ ਨਹੀਂ ਜਾਂਦਾ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਨਹੀਂ ਮੁਹੱਬਤ ਤੇਰੀ, ਤੁਹਾਡੇ ਏਡੇ ਸੋਹਣੇ ਮੈਸੇਜ ਦਾ ਸ਼ੁਕਰੀਆ। ਤੇ ਇਸੇ ਹੀ ਪੋਡਕਾਸਟ ਨੂੰ ਅਸੀਂ ਕੰਟੀਨਿਊ ਰੱਖਾਂਗੇ। ਇਸ ਤਰ੍ਹਾਂ ਦੇ
ਕਿਸੇ ਵੀ ਟੌਪਿਕ ਤੇ ਆਪਾਂ ਕਰ ਸਕਦੇ ਆ ਜਿਹੜੇ ਸਾਡੇ ਜ਼ਮੀਨ ਨੂੰ ਲੈ ਕੇ, ਕਿਸਾਨੀ ਨੂੰ ਲੈ ਕੇ, ਸਾਡੇ ਪੰਜਾਬ ਨੂੰ ਲੈ ਕੇ ਕੋਈ ਵੀ ਟੌਪਿਕ ਆਉਣਗੇ ਉੱਤੇ ਆਪਾਂ ਗੱਲਬਾਤ ਕਰਦੇ ਰਵਾਂਗੇ। ਸੋ ਇਸ ਤਰ੍ਹਾਂ ਦੇ ਪੋਡਕਾਸਟ ਜਿਹੜੇ ਆ ਤੁਹਾਡੇ ਰੂਬਰੂ ਕਰਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਸਰ ਢਿੱਲੋਂ ਦਾ ਇਜਾਜ਼ਤ, ਮਿਲਾਂਗੇ ਫਿਰ, ਰੱਬ ਰੱਖਾ।